ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 26 ਅਕਤੂਬਰ 2025 ਇਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਮਰਨ ਦੇ ਬਾਅਦੋਂ ਇਮਤਿਹਾਨ। ਸੁਨਹਿਰੀ ਮਤਨ: ਯਰਮੀਆ। ਕਿਉਂ ਜੇ ਮੈਂ ਤੁਹਾਡੇ ਹੱਕ ਵਿੱਚ ਆਪਣੇ ਖਿਆਲਾਂ ਨੂੰ ਜਾਣਦਾ ਵਾਂ, ਖੁਦਾਵੰਦ ਆਖਦਾ ਏ, ਯਾਨੀ ਸਲਾਮਤੀ ਦੇ ਖਿਆਲ, ਬਰਿਆਈ ਦੇ ਨਹੀਂ, ਤਾਂ ਜੋ ਮੈਂ ਤੁਹਾਨੂੰ ਨੇਕ ਅੰਜਾਮ ਦੀ ਆਸ ਬਖਸ਼ਾਂ। ਜਵਾਬੀ ਪੜ੍ਹਾਈ। ਕੁਲਸੀਓਂ: ਅਸੀਂ ਤੁਹਾਡੇ ਵਾਸਤੇ ਸਦਾ ਦੁਆ ਕਰਕੇ ਆਪਣੇ ਖੁਦਾਵੰਦ ਯਿਸੂ ਮਸੀਹ ਦੇ ਬਾਪ ਮਤਲਬ ਰੱਬ ਦਾ ਸ਼ੁਕਰ ਕਰਨੇ ਆ। ਇਸ ਲਈ ਜਿਸ ਦਿਨ ਤੋਂ ਇਹ ਸੁਣਿਆ ਏ, ਅਸੀਂ ਵੀ ਤੁਹਾਡੇ ਲਈ ਇਹ ਦੁਆ ਕਰਨ ਤੇ ਦਰਖਾਸਤ ਕਰਨ ਤੋਂ ਬਾਜ਼ ਨਹੀਂ ਆਉਂਦੇ ਭਈ ਤੁਸੀਂ ਕਮਾਲ ਰੂਹਾਨੀ ਸਿਆਣ ਤੇ ਸਮਝ ਨਾਲ ਉਹਦੀ ਮਰਜ਼ੀ ਦੇ ਇਲਮ ਨਾਲ ਮਾਮੂਰ ਹੋ ਜਾਵੋ, ਤਾਂ ਜੋ ਤੁਹਾਡਾ ਚਾਲ ਚੱਲਣ ਖੁਦਾਵੰਦ ਦੇ ਲਾਇਕ ਹੋਵੇ ਤੇ ਉਹਨੂੰ ਹਰ ਤਰ੍ਹਾਂ ਪਸੰਦ ਆਵੇ ਤੇ ਤੁਹਾਡੇ ਵਿੱਚ ਹਰ ਤਰ੍ਹਾਂ ਦੇ ਨੇਕ ਕੰਮ ਦਾ ਫਲ ਲੱਗੇ ਤੇ ਰੱਬ ਦੀ ਪਛਾਣ ਵਿੱਚ ਵੱਧਦੇ ਜਾਓ ਤੇ ਉਹਦੇ ਜਲਾਲ ਦੀ ਕੁਦਰਤ ਦੇ ਮੁਤਾਬਿਕ ਹਰ ਤਰ੍ਹਾਂ ਦੀ ਕੁਦਰਤ ਤੋਂ ਤਾਕਤ ਵਾਲੇ ਹੁੰਦੇ ਜਾਓ, ਤਾਂ ਜੋ ਖੁਸ਼ੀ ਨਾਲ ਹਰ ਸੂਰਤ ਵਿੱਚ ਸਬਰ ਤੇ ਤਹਮਲ ਕਰ ਸਕੋ ਤੇ ਬਾਪ ਦਾ ਸ਼ੁਕਰ ਕਰਦੇ ਰਹੋ, ਜਿਨੇ ਸਾਨੂੰ ਇਸ ਲਾਇਕ ਕੀਤਾ ਭਈ ਨੂਰ ਵਿੱਚ ਮੁਕੱਦਸਾਂ ਦੇ ਨਾਲ ਹਿੱਸਾ ਪਾਈਏ। ਉਹਨੇ ਹੀ ਸਾਨੂੰ ਹਨੇਰੇ ਦੇ ਕਬਜ਼ੇ ਤੋਂ ਛੁਡਾ ਕੇ ਆਪਣੇ ਲਾਡਲੇ ਪੁੱਤਰ ਦੀ ਬਾਦਸ਼ਾਹੀ ਵਿੱਚ ਦਾਖਲ ਕੀਤਾ। ਦਰਸੀਵਾਜ਼ ਬਾਈਬਲ ਵਿੱਚੋਂ ਅਮਸਾਲ: ਆਪਣੇ ਦਿਲ ਦੀ ਚੰਗੀ ਤਰ੍ਹਾਂ ਹਿਫਾਜ਼ਤ ਕਰ, ਕਿਉਂ ਜੇ ਹਯਾਤੀ ਦਾ ਸਿਰ ਸਦਾ ਉਹ ਹੀ ਏ। ਅਮਾਲ: ਪੌਲੂਸ ਨੇ ਆਖਿਆ। ਅਮਾਲ: ਮੈਂ ਯਹੂਦੀ ਵਾਂ ਤੇ ਕਲਕੀਆ ਦੇ ਸ਼ਹਿਰ ਤਰਸੁਸ ਵਿੱਚ ਪੈਦਾ ਹੋਇਆ, ਪਰ ਮੇਰੀ ਤਰਬੀਅਤ ਇਸ ਸ਼ਹਿਰ ਵਿੱਚ ਗਮਲੀਏਲ ਦੇ ਪੈਰਾਂ ਵਿੱਚ ਹੋਈ ਤੇ ਮੈਂ ਬਾਪ ਦਾਦਾ ਦੀ ਸ਼ਰੀਅਤ ਦੀ ਖਾਸ ਪਾਬੰਦੀ ਦੀ ਤਾਲੀਮ ਪਾਈ ਤੇ ਰੱਬ ਦੀ ਰਾਹ ਵਿੱਚ ਇੰਜ ਸਰਗਰਮ ਸੀ ਜਿਵੇਂ ਤੁਸੀਂ ਸਾਰੇ ਅੱਜ ਦੇ ਦਿਨ ਹੋ। ਉਹਨਾਂ ਕੋਲੋਂ ਮੈਂ ਭਰਾਵਾਂ ਦੇ ਨਾਂ ਚਿੱਠੀ ਲੈ ਕੇ ਦਮਿਸ਼ਕ ਨੂੰ ਗਿਆ, ਤਾਂ ਜੋ ਜਿੰਨੇ ਉੱਥੇ ਹੋਣ ਉਹਨਾਂ ਨੂੰ ਵੀ ਬੰਨ੍ਹ ਕੇ ਯਰੂਸ਼ਲਮ ਵਿੱਚ ਸਜ਼ਾ ਦੇਣ ਨੂੰ ਲਿਆਵਾਂ। ਜਦ ਮੈਂ ਸਫ਼ਰ ਕਰਦਾ ਕਰਦਾ ਦਮਿਸ਼ਕ ਦੇ ਕੋਲ ਅਪੜਿਆ ਤੇ ਇੰਜ ਹੋਇਆ ਭਈ ਦੁਪਹਿਰ ਦੇ ਵੇਲੇ ਇੱਕ ਵੱਡੀ ਲੋ ਅਸਮਾਨ ਤੋਂ ਮੇਰੇ ਆਲੇ ਦੁਆਲੇ ਚਮਕੀ ਤੇ ਮੈਂ ਧਰਤੀ ਤੇ ਡਿੱਗ ਪਿਆ ਤੇ ਇਹ ਆਵਾਜ਼ ਸੁਣੀ ਭਈ ਐ ਸਾਊਲ, ਐ ਸਾਊਲ, ਤੂੰ ਮੈਨੂੰ ਕਿਉਂ ਸਤਾਉਣਾ ਏ? ਮੈਂ ਜਵਾਬ ਦਿੱਤਾ ਭਈ ਐ ਖੁਦਾਵੰਦ, ਤੂੰ ਕੌਣ ਏ? ਉਹਨੇ ਮੈਨੂੰ ਆਖਿਆ, ਮੈਂ ਯਿਸੂ ਨਾਸਰੀ ਵਾਂ ਜਿਹਨੂੰ ਤੂੰ ਸਤਾਉਣਾ ਏ। ਮੈਂ ਆਖਿਆ, ਐ ਖੁਦਾਵੰਦ, ਮੈਂ ਕੀ ਕਰਾਂ? ਖੁਦਾਵੰਦ ਨੇ ਮੈਨੂੰ ਆਖਿਆ, ਉੱਠ ਕੇ ਦਮਿਸ਼ਕ ਨੂੰ ਜਾ, ਜੋ ਕੁਝ ਤੇਰੇ ਕਰਨ ਲਈ ਮੁਕਰਰ ਹੋਇਆ ਏ ਉੱਥੇ ਤੈਨੂੰ ਸਾਰਾ ਦੱਸਿਆ ਜਾਵੇਗਾ। ਜਦ ਮੈਨੂੰ ਉਸ ਲੋਹ ਦੇ ਜਲਾਲ ਪਾਰੋਂ ਕੁਝ ਵਿਖਾਲੀ ਨਾ ਦਿੱਤਾ ਤੇ ਮੇਰੇ ਸਾਥੀ ਮੇਰਾ ਹੱਥ ਫੜ ਕੇ ਮੈਨੂੰ ਦਮਿਸ਼ਕ ਨੂੰ ਲੈ ਗਏ ਤੇ ਹਨਨੀਆ ਨਾਂ ਦਾ ਇੱਕ ਬੰਦਾ, ਜਿਹੜਾ ਸ਼ਰੀਅਤ ਦੇ ਮੁਤਾਬਕ ਦੀਨਦਾਰ ਤੇ ਉੱਥੇ ਦੇ ਸਾਰੇ ਰਹਿਣ ਵਾਲੇ ਯਹੂਦੀਆਂ ਵਿਚਾਲੇ ਨੇਕਨਾਮ ਸੀ, ਮੇਰੇ ਕੋਲ ਆਇਆ ਤੇ ਖੜਾ ਹੋ ਕੇ ਮੈਨੂੰ ਆਖਿਆ, ਭਾਈ ਸਾਊਲ, ਫਿਰ ਸਜਾਖਾ ਹੋ ਜਾ। ਉਸੇ ਵੇਲੇ ਸਜਾਖਾ ਹੋ ਕੇ ਮੈਂ ਉਹਨੂੰ ਵੇਖਿਆ। ਉਹਨੇ ਆਖਿਆ, ਸਾਡੇ ਪਿਓ ਦਾਦੇ ਦੇ ਰੱਬ ਨੇ ਤੈਨੂੰ ਇਸ ਲਈ ਮੁਕਰਰ ਕੀਤਾ ਏ ਕਿ ਤੂੰ ਉਹਦੀ ਮਰਜ਼ੀ ਨੂੰ ਜਾਣੇ ਤੇ ਉਸ ਰਾਸਤਬਾਜ਼ ਨੂੰ ਵੇਖੇ ਤੇ ਉਹਦੇ ਮੂੰਹ ਦੀ ਆਵਾਜ਼ ਨੂੰ ਸੁਣੇ, ਕਿਉਂ ਜੇ ਤੂੰ ਉਹਦੇ ਵੱਲੋਂ ਸਾਰੇ ਬੰਦਿਆਂ ਦੇ ਸਾਹਮਣੇ ਉਹਨਾਂ ਗੱਲਾਂ ਦਾ ਗਵਾਹ ਹੋਵੇਂਗਾ ਜਿਹੜੀਆਂ ਤੂੰ ਵੇਖੀਆਂ ਤੇ ਸੁਣੀਆਂ ਨੇ। ਅਮਾਲ: ਤੇ ਉਕਨੀਮ ਵਿੱਚ ਇੰਜ ਹੋਇਆ ਭਈ ਉਹ ਨਾਲ ਯਹੂਦੀਆਂ ਦੇ ਇਬਾਦਤਖਾਨੇ ਵਿੱਚ ਵੀ ਗਏ ਤੇ ਅਜਿਹਾ ਆਵਾਜ਼ ਕੀਤਾ ਭਈ ਯਹੂਦੀਆਂ ਤੇ ਯੂਨਾਨੀਆਂ ਦੋਵਾਂ ਦਾ ਇੱਕ ਵੱਡਾ ਜੱਥਾ ਈਮਾਨ ਲਿਆਇਆ, ਪਰ ਨਾਫਰਮਾਨ ਯਹੂਦੀਆਂ ਨੇ ਗੈਰ ਕੌਮ ਵਾਲਿਆਂ ਦੇ ਦਿਲਾਂ ਵਿੱਚ ਜੋਸ਼ ਪੈਦਾ ਕਰਕੇ ਉਹਨਾਂ ਨੂੰ ਭਰਾਵਾਂ ਵੱਲੋਂ ਬਦਗੁਮਾਨ ਕਰ ਦਿੱਤਾ। ਫਿਰ ਕੁਝ ਯਹੂਦੀ ਅੰਤਾਕੀਆ ਤੇ ਉਕਨੀਮ ਤੋਂ ਆਏ ਤੇ ਲੋਕਾਂ ਨੂੰ ਆਪਣੇ ਵੱਲ ਕਰਕੇ ਪੌਲੂਸ ਨੂੰ ਸੰਸਾਰ ਕੀਤਾ ਤੇ ਉਹਨੂੰ ਮੁਰਦਾ ਸਮਝ ਕੇ ਸ਼ਹਿਰੋਂ ਬਾਹਰ ਘੜੀਸ ਕੇ ਲੈ ਗਏ। ਪਰ ਜਦ ਚੇਲੇ ਉਹਦੇ ਆਲ ਦੁਆਲੇ ਆ ਖਲੋਤੇ ਤੇ ਉਹ ਉੱਠ ਕੇ ਸ਼ਹਿਰ ਵਿੱਚ ਆਇਆ ਤੇ ਦੂਜੇ ਦਿਨ ਬਰਨਾਬਾਸ ਦੇ ਨਾਲ ਦਰਬੇ ਨੂੰ ਟੁਰ ਗਿਆ।
ਅਮਾਲ। ਹਫ਼ਤੇ ਦੇ ਪਹਿਲੇ ਦਿਨ ਜਦ ਅਸੀਂ ਰੋਟੀ ਤੋੜਨ ਲਈ ਇਕੱਠੇ ਹੋਏ ਤੇ ਪੌਲੁਸ ਨੇ ਦੂਜੇ ਦਿਨ ਟੁਰ ਜਾਣ ਦਾ ਇਰਾਦਾ ਕਰਕੇ ਉਹਨਾਂ ਨਾਲ ਗੱਲਾਂ ਕੀਤੀਆਂ ਤੇ ਅੱਧੀ ਰਾਤ ਤੀਕਰ ਕਲਾਮ ਕਰਦਾ ਰਿਹਾ। ਜਿਸ ਬਾਲਾਖਾਨਾ ਵਿੱਚ ਅਸੀਂ ਇਕੱਠੇ ਹੋਏ ਸੀ ਉਹਦੇ ਵਿੱਚ ਬਹੁਤ ਸਾਰੇ ਦੀਵੇ ਬਲ ਰਹੇ ਸੀ। ਯੂਤੁਖੁਸ ਨਾਂ ਦਾ ਇੱਕ ਜਵਾਨ ਮੁੰਡਾ ਬਾਰੀ ਵਿੱਚ ਬੈਠਾ ਸੀ। ਉਹਦੇ ਉੱਤੇ ਨੀਂਦਰ ਦਾ ਬਹੁਤ ਗਲਬਾ ਸੀ ਤੇ ਜਦ ਪੌਲੁਸ ਬਹੁਤੇ ਚਿਰ ਤੀਕਰ ਗੱਲਾਂ ਕਰਦਾ ਰਿਹਾ ਤੇ ਉਹ ਨੀਂਦਰ ਦੇ ਗਲਬੇ ਵਿੱਚ ਤੀਜੀ ਮੰਜ਼ਲ ਤੋਂ ਹੇਠਾਂ ਡਿੱਗ ਪਿਆ ਤੇ ਜਦ ਚੁੱਕਿਆ ਗਿਆ ਤੇ ਮੁਰਦਾ ਸੀ। ਪੌਲੁਸ ਉਤਰ ਕੇ ਉਹਦੇ ਨਾਲ ਚੰਬੜ ਗਿਆ ਤੇ ਗਲੇ ਲਾ ਕੇ ਆਖਿਆ, ਘਬਰਾਓ ਨਾ, ਇਹਦੇ ਵਿੱਚ ਜਾਨ ਹੈ ਏ। ਫਿਰ ਉੱਤੇ ਜਾ ਕੇ ਰੋਟੀ ਤੋੜੀ ਤੇ ਖਾ ਕੇ ਇੰਨਾ ਚਿਰ ਉਹਨਾਂ ਨਾਲ ਗੱਲਾਂ ਕਰਦਾ ਰਿਹਾ ਭਈ ਸਵੇਰ ਹੋ ਗਈ। ਫਿਰ ਉਹ ਟੁਰ ਗਿਆ ਤੇ ਉਹ ਉਸ ਮੁੰਡੇ ਨੂੰ ਜਿਉਂਦਾ ਲਿਆਏ ਤੇ ਉਹਨਾਂ ਦੀ ਬੜੀ ਖਾਤਰ ਜਮਾ ਹੋਈ। ਅਮਾਲ। ਤੇ ਜਦੋਂ ਇਤਾਲੀਆ ਨੂੰ ਸਾਡਾ ਜਾਣਾ ਠਹਿਰ ਗਿਆ ਤੇ ਅਸੀਂ ਅਰਦਮੀਮ ਦੇ ਇੱਕ ਜਹਾਜ਼ ਉੱਤੇ ਰਵਾਨਾ ਹੋਏ। ਥੋੜੀ ਦੇਰ ਤੀਕਰ ਇੱਕ ਬੜੀ ਤੂਫਾਨੀ ਹਵਾ ਜਿਹੜੀ ਯੂਰਕਲਿਊਨ ਅਖਵਾਂਦੀ ਏ ਕਰੀਤੇ ਤੋਂ ਜਹਾਜ਼ ਉੱਤੇ ਆਈ ਤੇ ਜਦੋਂ ਬਹੁਤ ਦੇਰ ਤੀਕਰ ਨਾ ਸੂਰਜ ਨਜ਼ਰ ਆਇਆ ਨਾ ਤਾਰੇ ਤੇ ਤੇਜ਼ ਹਨੇਰੀ ਚੱਲ ਰਹੀ ਸੀ ਤੇ ਅਖੀਰ ਸਾਨੂੰ ਅਪੜਨ ਦੀ ਉਮੀਦ ਬਿਲਕੁਲ ਨਾ ਰਹੀ ਤੇ ਜਦੋਂ ਬਹੁਤ ਫਾਕਾ ਕਰ ਬੈਠੇ ਤੇ ਪੌਲੁਸ ਨੇ ਉਹਨਾਂ ਦੇ ਵਿਚਕਾਰ ਖੜੇ ਹੋ ਕੇ ਆਖਿਆ, ਮੈਂ ਤੁਹਾਨੂੰ ਨਸੀਹਤ ਕਰਦਾ ਵਾਂ ਵੀ ਖਾਤਰ ਜਮਾ ਰੱਖੋ ਕਿਉਂ ਜੇ ਤੁਹਾਡੇ ਵਿੱਚੋਂ ਕਿਸੇ ਦੀ ਜਾਨ ਦਾ ਨੁਕਸਾਨ ਨਹੀਂ ਹੋਵੇਗਾ ਪਰ ਜਹਾਜ਼ ਦਾ। ਕਿਉਂ ਜੇ ਰੱਬ ਜਿਹਦਾ ਮੈਂ ਵਾਂ ਤੇ ਜਿਹਦੀ ਇਬਾਦਤ ਵੀ ਕਰਦਾ ਵਾਂ ਉਹਦੇ ਫਰਿਸ਼ਤੇ ਨੇ ਇਸੇ ਰਾਤ ਮੇਰੇ ਕੋਲ ਆ ਕੇ ਆਖਿਆ, ਐ ਪੌਲੁਸ, ਨਾ ਡਰ, ਜ਼ਰੂਰ ਏ ਭਈ ਤੂੰ ਕੈਸਰ ਦੇ ਸਾਹਮਣੇ ਹਾਜ਼ਰ ਹੋਵੇਂ ਤੇ ਵੇਖ ਜਿੰਨੇ ਲੋਕ ਤੇਰੇ ਨਾਲ ਜਹਾਜ਼ ਉੱਤੇ ਸਵਾਰ ਨੇ ਉਹਨਾਂ ਸਾਰਿਆਂ ਦੀ ਰੱਬ ਨੇ ਤੇਰੀ ਖਾਤਰ ਜਾਨ ਬਖਸ਼ੀ ਏ। ਇਸ ਲਈ ਐ ਸਾਹਿਬੋ, ਖਾਤਰ ਜਮਾ ਰੱਖੋ ਕਿਉਂ ਜੇ ਮੈਂ ਰੱਬ ਦਾ ਯਕੀਨ ਕਰਦਾ ਵਾਂ ਜਿਵੇਂ ਮੈਨੂੰ ਆਖਿਆ ਗਿਆ ਏ ਉਦਾਂ ਹੀ ਹੋਵੇਗਾ। ਤੇ ਉਹ ਸਮੁੰਦਰ ਵਿੱਚ ਛੱਡ ਦਿੱਤੇ ਗਏ। ਅਮਾਲ। ਜਦੋਂ ਅਸੀਂ ਅੱਪੜ ਗਏ ਤੇ ਜਾਣਿਆ ਵੀ ਇਸ ਟਾਪੂ ਦਾ ਨਾਮ ਮਲੀਤੇ ਹੈ ਤੇ ਉਹਨਾਂ ਅਜਨਬੀਆਂ ਨੇ ਸਾਡੇ ਉੱਤੇ ਖਾਸ ਮਿਹਰਬਾਨੀ ਕੀਤੀ ਕਿਉਂ ਜੇ ਮੀਂਹ ਦੀ ਝੜੀ ਤੇ ਜਾੜੇ ਦੀ ਵਜ੍ਹਾ ਤੋਂ ਉਹਨਾਂ ਨੇ ਅੱਗ ਬਾਲ ਕੇ ਸਾਡੀ ਸਾਰਿਆਂ ਦੀ ਖਾਤਰ ਕੀਤੀ। ਜਦੋਂ ਪੌਲੁਸ ਨੇ ਲੱਕੜੀਆਂ ਦਾ ਗੱਠਾ ਜਮ੍ਹਾਂ ਕਰਕੇ ਅੱਗ ਵਿੱਚ ਸੁੱਟਿਆ ਤੇ ਇੱਕ ਸੱਪ ਗਰਮੀ ਪਾਰੋਂ ਨਿਕਲਿਆ ਤੇ ਉਹਦੇ ਹੱਥ ਉੱਤੇ ਚੜ ਗਿਆ ਤੇ ਉਹਨੇ ਕੀੜੇ ਨੂੰ ਅੱਗ ਵਿੱਚ ਝਟਕ ਦਿੱਤਾ ਤੇ ਉਹਨੂੰ ਕੋਈ ਨੁਕਸਾਨ ਨਾ ਹੋਇਆ ਤੇ ਉਹ ਪੂਰੇ 2 ਵਰ੍ਹੇ ਆਪਣੇ ਕਿਰਾਏ ਦੇ ਘਰ ਵਿੱਚ ਰਹਿੰਦਾ ਰਿਹਾ ਤੇ ਜਿਹੜੇ ਉਹਦੇ ਕੋਲ ਆਉਂਦੇ ਸੀ ਸਾਰਿਆਂ ਨੂੰ ਮਿਲਦਾ ਰਿਹਾ ਤੇ ਕਮਾਲ ਦਲੇਰੀ ਨਾਲ ਬਗੈਰ ਰੋਕ ਟੋਕ ਤੋਂ ਰੱਬ ਦੀ ਬਾਦਸ਼ਾਹੀ ਦੀ ਮੁਨਾਦੀ ਕਰਦਾ ਤੇ ਖੁਦਾਵੰਦ ਯਿਸੂ ਮਸੀਹ ਦੀਆਂ ਗੱਲਾਂ ਸਿਖਾਉਂਦਾ ਰਿਹਾ। ਕਰੰਥੀਓ। ਇਸ ਲਈ ਜੇ ਕੋਈ ਮਸੀਹ ਵਿੱਚ ਏ ਤੇ ਉਹ ਨਵਾਂ ਮਖਲੂਕ ਏ, ਪੁਰਾਣੀਆਂ ਸ਼ੈਵਾਂ ਜਾਂਦੀਆਂ ਰਹੀਆਂ, ਵੇਖੋ ਉਹ ਨਵੀਆਂ ਹੋ ਗਈਆਂ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਆਲਮਗੀਰ ਮੁਕਤੀ ਤਰੱਕੀ ਤੇ ਇਮਤਿਹਾਨ ਉੱਤੇ ਮਰਕੂਜ਼ ਏ ਤੇ ਇਹਨਾਂ ਦੇ ਬਗੈਰ ਹਾਸਲ ਕਰਨੀ ਨਾਮੁਮਕਿਨ ਏ। ਰਸੂਲ ਆਖਦਾ ਏ, ਡਰਦੇ ਤੇ ਕੰਬਦੇ ਹੋਏ ਆਪਣੀ ਮੁਕਤੀ ਦਾ ਕੰਮ ਕਰਦੇ ਜਾਓ ਤੇ ਉਹ ਸਿੱਧਾ ਸਿੱਧਾ ਇਹ ਗੱਲ ਸ਼ਾਮਲ ਕਰਦਾ ਏ ਭਈ ਕਿਉਂ ਜੇ ਜਿਹੜਾ ਤੁਹਾਡੇ ਅੰਦਰ ਨੀਅਤ ਤੇ ਅਮਲ ਦੋਵਾਂ ਨੂੰ ਆਪਣੇ ਨੇਕ ਇਰਾਦੇ ਨੂੰ ਪੂਰਾ ਕਰਨ ਲਈ ਪੈਦਾ ਕਰਦਾ ਏ ਉਹ ਰੱਬ ਏ। ਫਿਲਪੀਓ 2 ਬਾਬ 12-13 ਆਇਤਾਂ। ਸਚਾਈ ਨੇ ਬਾਦਸ਼ਾਹੀ ਦੀ ਚਾਬੀ ਤਿਆਰ ਕਰ ਲਈ ਏ ਤੇ ਇਸ ਚਾਬੀ ਦੇ ਪਾਰੋਂ ਕ੍ਰਿਸਚਨ ਸਾਇੰਸ ਨੇ ਇਨਸਾਨੀ ਫਹਿਮ ਦਾ ਬੂਹਾ ਖੋਲ੍ਹਿਆ ਏ। ਕੋਈ ਵੀ ਤਾਲਾ ਨਹੀਂ ਚੁੱਕ ਸਕਦਾ ਤੇ ਨਾ ਹੀ ਕਿਸੇ ਬੂਹੇ ਚੋਂ ਲੰਘ ਸਕਦਾ ਏ। ਹਰ ਦਿਨ ਸਾਥੋਂ ਮਸੀਹੀ ਕੂਵਤ ਦੇ ਪੇਸ਼ਾਂ ਦੀ ਬਜਾਏ ਆਲਾ ਸਬੂਤਾਂ ਦੀ ਮੰਗ ਕਰਦਾ ਏ। ਇਹ ਸਬੂਤ ਪੂਰੇ ਤੌਰ ਤੇ ਰੂਹ ਦੀ ਤਾਕਤ ਨਾਲ, ਪਾਪ, ਬਿਮਾਰੀ ਤੇ ਮੌਤ ਦੀ ਤਬਾਹੀ ਨਾਲ ਬਣੇ ਨੇ ਜਿਵੇਂ ਮਸੀਹ ਨੇ ਉਹਨਾਂ ਨੂੰ ਤਬਾਹ ਕੀਤਾ ਸੀ। ਇਹ ਤਰੱਕੀ ਦਾ ਇੱਕ ਅਨਸਰ ਏ ਤੇ ਤਰੱਕੀ ਰੱਬ ਦਾ ਕਾਨੂੰਨ ਏ ਜਿਹਦਾ ਕਾਨੂੰਨ ਸਾਥੋਂ ਬਸ ਉਹ ਹੀ ਮੰਗ ਕਰਦਾ ਏ ਜੋ ਅਸੀਂ ਯਕੀਨੀ ਤੌਰ ਤੇ ਪੂਰਾ ਕਰ ਸਕਦੇ ਹਾਂ। ਉਹ ਲੋਕ ਮਜ਼ਬੂਤ ਹੁੰਦੇ ਨੇ ਜਿਹੜੇ ਧਿਆਨ ਰੱਖਦਿਆਂ ਹੋਏ ਤੇ ਦੁਆ ਕਰਦਿਆਂ ਹੋਏ ਨੱਸਦੇ ਨੇ ਤੇ ਥੱਕ ਨਹੀਂ ਸਕਦੇ, ਟੁਰਦੇ ਨੇ ਤੇ ਮੰਦਾ ਨਹੀਂ ਹੋ ਸਕਦੇ, ਜਿਹੜੇ ਛੇਤੀ ਨਾਲ ਚੰਗਿਆਈ ਹਾਸਲ ਕਰਦੇ ਨੇ ਤੇ ਆਪਣੀ ਇਸ ਹਾਲਤ ਨੂੰ ਬਰਕਰਾਰ ਰੱਖਦੇ ਨੇ ਜਾਂ ਹੌਲੀ ਹੌਲੀ ਹਾਸਲ ਕਰਦੇ
ਤੇ ਨਾ ਉਮੀਦੀ ਨੂੰ ਨਹੀਂ ਪੈਦਾ ਹੋਣ ਦਿੰਦੇ। ਰੱਬ ਕਾਮਲੀਅਤ ਮੰਗਦਾ ਏ, ਪਰ ਉਸ ਵੇਲੇ ਤਿਕਰ ਨਹੀਂ ਜਦੋਂ ਤਿਕਰ ਰੂਹ ਤੇ ਬਦਨ ਦੇ ਵਿਚਕਾਏ ਜੰਗ ਨਾ ਲੜੀ ਜਾਵੇ ਤੇ ਜਿੱਤੀ ਨਾ ਜਾਵੇ। ਪੈਰ ਪੈਰ ਉੱਤੇ ਵਜੂਦੀਅਤ ਦੀਆਂ ਰੂਹਾਨੀ ਅਸਲੀਅਤ ਨੂੰ ਹਾਸਲ ਕਰਨ ਤੋਂ ਪਹਿਲਾਂ ਮਾਦੀ ਤੌਰ ਤੇ ਖਾਣਾ ਪੀਣਾ ਜਾਂ ਪਾਉਣਾ ਬੰਦ ਕਰਨਾ ਠੀਕ ਨਹੀਂ। ਜਦੋਂ ਅਸੀਂ ਸਬਰ ਨਾਲ ਰੱਬ ਦੀ ਉਡੀਕ ਕਰਦੇ ਹਾਂ ਤੇ ਰਾਸਤਬਾਜ਼ੀ ਨਾਲ ਸੱਚਾਈ ਨੂੰ ਲੱਭਦੇ ਹਾਂ ਤੇ ਉਹ ਸਾਡੀ ਰਾਹ ਵਿੱਚ ਹਦਾਇਤ ਕਰਦਾ ਏ। ਗੈਰ ਕਾਮਲ ਇਨਸਾਨ ਹੌਲੀ-ਹੌਲੀ ਅਸਲੀ ਰੂਹਾਨੀ ਕਾਮਲੀਅਤ ਨੂੰ ਪਕੜ ਵਿੱਚ ਕਰ ਲੈਂਦਾ ਏ, ਪਰ ਠੀਕ ਤਰ੍ਹਾਂ ਸ਼ੁਰੂ ਕਰਨ ਲਈ ਤੇ ਹਸਤੀ ਦੇ ਵੱਡੇ ਮਸਲੇ ਨੂੰ ਜ਼ਾਹਰ ਕਰਨ ਦੇ ਮਾਮਲੇ ਨੂੰ ਜਾਰੀ ਰੱਖਣਾ ਬਹੁਤ ਵੱਡਾ ਕੰਮ ਏ। ਨਫਸੀ ਦੌਰ ਵਿੱਚ ਪੂਰੀ ਕ੍ਰਿਸਚਨ ਸਾਇੰਸ ਨੂੰ ਉਸ ਤਬਦੀਲੀ ਤੋਂ ਪਹਿਲਾਂ ਹਾਸਲ ਨਹੀਂ ਕੀਤਾ ਜਾ ਸਕਦਾ ਜਿਹਨੂੰ ਮੌਤ ਦਾ ਨਾਂ ਦਿੱਤਾ ਗਿਆ ਏ, ਕਿਉਂਕਿ ਜਿਹਨੂੰ ਅਸੀਂ ਸਮਝ ਨਹੀਂ ਸਕਦੇ ਉਹਨੂੰ ਜ਼ਾਹਰ ਕਰਨ ਦੀ ਤਾਕਤ ਸਾਡੇ ਵਿੱਚ ਨਹੀਂ ਏ। ਪਰ ਇਨਸਾਨੀ ਖੁਦੀ ਨੂੰ ਅੰਜੀਲੀ ਤਬਲੀਗ ਮਿਲਣੀ ਚਾਹੀਦੀ ਏ। ਅੱਜ ਰੱਬ ਸਾਡੇ ਤੋਂ ਇਸ ਕੰਮ ਨੂੰ ਮੰਨਣ ਤੇ ਜਲਦੀ ਨਾਲ ਅਮਲੀ ਤੌਰ ਤੇ ਮਾਦੀ ਨੂੰ ਤਰਕ ਕਰਨ ਤੇ ਰੂਹਾਨੀ ਉਤੇ ਅਮਲ ਕਰਨ ਦਾ ਮੁਤਾਲਬਾ ਕਰਦਾ ਏ, ਜਿਹਦੇ ਤੋਂ ਬੈਰੂਨੀ ਤੇ ਅਸਲੀ ਦਾ ਅੰਦਾਜ਼ਾ ਹੁੰਦਾ ਏ। ਲਿਖਾਰੀ ਨੇ ਨਾ ਉਮੀਦ ਉਜ਼ਵੀ ਬਿਮਾਰੀ ਨੂੰ ਸ਼ਫਾ ਦਿੱਤੀ ਤੇ ਬਸ ਰੱਬ ਨੂੰ ਹੀ ਹਯਾਤੀ ਮੰਨਣ ਦੇ ਰਾਹੀਂ ਮਰਨ ਵਾਲੇ ਨੂੰ ਜ਼ਿੰਦਾ ਕੀਤਾ। ਇਹ ਮੰਨਣਾ ਪਾਪ ਏ ਭਈ ਕੋਈ ਸ਼ੈ ਕਾਦਰ ਮੁਤਲਕ ਤੇ ਅਬਦੀ ਹਯਾਤੀ ਨੂੰ ਨੀਵਾਂ ਕਰ ਸਕਦੀ ਏ, ਤੇ ਇਹ ਸਮਝਦਿਆਂ ਹੋਏ ਭਈ ਮੌਤ ਨਹੀਂ ਏ ਤੇ ਇਹਦੇ ਨਾਲ ਰੂਹ ਦੇ ਫਜ਼ਲਾਂ ਨੂੰ ਸਮਝਣਾ ਹਯਾਤੀ ਵਿੱਚ ਲੋ ਲਿਆਂਦਾ ਏ। ਫਿਰ ਵੀ ਸਾਨੂੰ ਇਖਤਿਆਰ ਦੇ ਸਾਦਾ ਇਜ਼ਹਾਰ ਦੇ ਨਾਲ ਸ਼ੁਰੂਆਤ ਕਰਨੀ ਚਾਹੀਦੀ ਏ, ਤੇ ਜਿੰਨੀ ਛੇਤੀ ਅਸੀਂ ਇਹ ਸ਼ੁਰੂ ਕਰਾਂਗੇ ਉਨਾ ਹੀ ਚੰਗਾ ਏ। ਤਰੱਕੀ ਤਜਰਬੇ ਨਾਲ ਪੈਦਾ ਹੁੰਦੀ ਏ। ਇਹ ਫਾਨੀ ਇਨਸਾਨ ਦੀ ਮਜ਼ਬੂਤੀ ਏ, ਜਿਹਦੇ ਰਾਹੀਂ ਲਾਫਾਨੀ ਦੀ ਖਾਤਰ ਫਾਨੀ ਬੰਦੇ ਨੂੰ ਛੱਡ ਦਿੱਤਾ ਜਾਂਦਾ ਏ। ਭਾਵੇਂ ਇੱਥੇ ਜਾਂ ਇਹਦੇ ਬਾਅਦ ਤਕਲੀਫਾਂ ਜਾਂ ਸਾਇੰਸ ਨੂੰ ਹਯਾਤੀ ਤੇ ਸਿਆਣ ਦੇ ਬਾਰੇ ਸਾਰੇ ਭਰਮਾਂ ਨੂੰ ਮੁਕਾ ਦੇਣਾ ਚਾਹੀਦਾ ਏ ਤੇ ਮਾਦੀ ਸਿਆਣ ਤੇ ਖੁਦੀ ਨੂੰ ਨਵੇਂ ਸਿਰੇ ਤੋਂ ਪੈਦਾ ਕਰਨਾ ਚਾਹੀਦਾ ਏ। ਪੁਰਾਣੀ ਇਨਸਾਨੀਅਤ ਨੂੰ ਉਹਦੇ ਕੰਮਾਂ ਦੇ ਨਾਲ ਮਨਸੂਖ ਕਰ ਦੇਣਾ ਚਾਹੀਦਾ ਏ। ਕੋਈ ਵੀ ਨਫਸ ਪ੍ਰਸਤੀ ਜਾਂ ਪਾਪ ਆਲੂਦ ਸ਼ੈ ਫਾਨੀ ਨਹੀਂ ਏ। ਇਹ ਮਾਦੇ ਦੀ ਮੌਤ ਨਹੀਂ ਬਲਕਿ ਝੂਠੇ ਮਾਦੀ ਫਹਿਮ ਤੇ ਪਾਪ ਦੀ ਮੌਤ ਹੀ ਏ, ਜਿਹਨੂੰ ਇਨਸਾਨ ਤੇ ਹਯਾਤੀ ਹਮਾਹੰਗ ਅਸਲੀ ਤੇ ਅਬਦੀ ਜ਼ਾਹਰ ਕਰਦੇ ਨੇ। ਇਨਸਾਨ ਆਪਣੇ ਅੰਦਰ ਇੱਕ ਦਿਮਾਗ ਰੱਖਦਿਆਂ ਹੋਏ ਮਾਦੀ ਸੂਰਤ ਤੋਂ ਕਿਤੇ ਵੱਧ ਕੇ ਹੈ, ਜਿਹਨੂੰ ਲਾਫਾਨੀ ਰਹਿਣ ਲਈ ਆਪਣੇ ਮਾਹੌਲ ਤੋਂ ਬਚ ਕੇ ਰਹਿਣਾ ਚਾਹੀਦਾ ਏ। ਇਨਸਾਨ ਅਬਦੀਅਤ ਦਾ ਪਰਛਾਵਾਂ ਏ ਤੇ ਇਹ ਪਰਛਾਵਾਂ ਰੱਬ ਦਾ ਅਸਲੀ ਖਿਆਲ ਏ। ਇਹਦੀ ਵੁਸਤ ਤੇ ਹੱਦੋਂ ਬਾਹਰ ਬੁਨਿਆਦਾਂ ਤੋਂ ਉੱਚੀ ਪਰਵਾਜ਼ ਨੂੰ ਵਧਾਉਂਦਿਆਂ ਹੋਏ ਰੱਬ ਇਨਸਾਨ ਵਿੱਚ ਲਾਮਹਿਦੂਦ ਖਿਆਲ ਨੂੰ ਜ਼ਾਹਰ ਕਰਦਾ ਏ। ਗਲਤ ਨਿਸ਼ਾਨੀਆਂ ਨੂੰ ਛੱਡਣ ਦੀ ਖੁਸ਼ੀ ਤੇ ਉਹਨਾਂ ਨੂੰ ਗਾਇਬ ਹੁੰਦਿਆਂ ਵੇਖਣ ਦੀ ਖੁਸ਼ੀ, ਇਹ ਸਲਾਹ ਸਾਰੀ ਹਮਾਂਗੀ ਨੂੰ ਤੇਜ਼ੀ ਨਾਲ ਪੂਰਾ ਕਰਨ ਵਿੱਚ ਮਦਦ ਦਿੰਦੀ ਏ। ਸਮਝ ਤੇ ਆਪਣੇ ਆਪ ਦੀ ਪਾਕੀਜ਼ਗੀ ਤਰੱਕੀ ਦਾ ਸਬੂਤ ਏ। ਧੰਨ ਨੇ ਉਹ ਜਿਹੜੇ ਪਾਕ ਦਿਲ ਨੇ, ਕਿਉਂਜੇ ਉਹ ਰੱਬ ਨੂੰ ਵੇਖਣਗੇ। ਜਿਹੜੀ ਰਾਹ ਇਸ ਫਹਿਮ ਵੱਲ ਲੈ ਜਾਂਦੀ ਏ ਭਈ ਕੱਲਾ ਰੱਬ ਹੀ ਹਯਾਤੀ ਏ, ਉਹ ਰਾਹ ਸਿੱਧੀ ਤੇ ਸੌੜੀ ਏ। ਇਹ ਬਦਨ ਦੇ ਨਾਲ ਇੱਕ ਲੜਾਈ ਏ ਜਿਹਦੇ ਵਿੱਚ ਪਾਪ, ਬਿਮਾਰੀ ਤੇ ਮੌਤ ਉੱਤੇ ਸਾਨੂੰ ਫਤਹ ਪਾਉਣੀ ਚਾਹੀਦੀ ਏ, ਭਾਵੇਂ ਇੱਥੇ ਜਾਂ ਇਹਦੇ ਤੋਂ ਬਾਅਦ, ਯਕੀਨਨ ਇਸ ਤੋਂ ਪਹਿਲਾਂ ਭਈ ਅਸੀਂ ਰੂਹ ਦੇ ਮਕਸਦ ਜਾਂ ਰੱਬ ਵਿੱਚ ਹਯਾਤੀ ਹਾਸਲ ਕਰਨ ਤਿਕਰ ਅਪੜ ਸਕੀਏ। ਜਿਵੇਂ ਫਾਨੀ ਇਨਸਾਨ ਨੂੰ ਮੌਤ ਮਿਲਦੀ ਏ, ਉਹ ਮਰਨ ਤੋਂ ਬਾਅਦ ਉਂਝ ਦਾ ਹੀ ਹੋਵੇਗਾ ਜਦ ਤਿਕਰ ਪਈ ਅਜ਼ਮਾਇਸ਼ ਤੇ ਤਰੱਕੀ ਕੋਈ ਜ਼ਰੂਰੀ ਤਬਦੀਲੀ ਨਾ ਲਿਆਵੇ। ਸਿਆਣ ਕਦੀ ਮਿੱਟੀ ਨਹੀਂ ਹੁੰਦੀ। ਕਬਰ ਵਿੱਚੋਂ ਜੀ ਉੱਠਣਾ ਸਿਆਣ ਜਾਂ ਹਯਾਤੀ ਦੀ ਉਡੀਕ ਨਹੀਂ ਕਰਦਾ, ਕਿਉਂਜੇ ਕਬਰ ਦਾ ਦੋਵਾਂ ਉੱਤੇ ਇਖਤਿਆਰ ਨਹੀਂ ਏ। ਅਖੀਰੀ ਅਦਾਲਤ ਇਨਸਾਨਾਂ ਦੀ ਉਡੀਕ ਨਹੀਂ ਕਰਦੀ, ਕਿਉਂਜੇ ਹਿਕਮਤ ਦਾ ਹਸ਼ਰ ਦਿਹਾੜਾ ਹਰ ਵੇਲੇ ਤੇ ਲਗਾਤਾਰ ਜਾਰੀ ਹੁੰਦਾ ਏ। ਇੱਥੇ ਤਿਕਰ ਪਈ ਉਹ ਅਦਾਲਤ ਵੀ ਜਿਹਦੇ ਰਾਹੀਂ ਫਾਨੀ ਇਨਸਾਨ ਸਾਰੀ ਮਾਦੀ ਗਲਤੀ ਤੋਂ ਬੇਨਕਾਬ ਕੀਤਾ ਜਾਂਦਾ ਏ। ਸਾਡੇ ਉਸਤਾਦ ਨੇ ਆਖਿਆ, ਪਰ ਮਦਦਗਾਰ ਤੁਹਾਨੂੰ ਸਾਰੀਆਂ ਗੱਲਾਂ ਸਿਖਾਵੇਗਾ। ਜਦ ਮਸੀਹਤ ਦੀ ਸਾਇੰਸ ਜ਼ਾਹਿਰ ਹੋਵੇਗੀ ਤੇ ਉਹ ਤੁਹਾਨੂੰ ਪੂਰੀ ਸੱਚਾਈ ਵੱਲ ਲੈ ਕੇ ਜਾਵੇਗੀ। ਪਹਾੜ ਉੱਤੇ ਵਾਜ਼ ਐਸ ਸਾਇੰਸ ਦਾ ਜੌਹਰ ਏ ਤੇ ਹਮੇਸ਼ਾ ਦੀ ਹਯਾਤੀ ਨਾ ਪਈ ਯਸੂ ਦੀ ਮੌਤ ਇਹਦਾ ਨਤੀਜਾ ਏ। ਉਹ ਲੋਕੀ ਜਿਹੜੇ ਆਪਣੇ ਜਾਲ ਨੂੰ ਛੱਡਣ ਜਾਂ ਸੱਚਾਈ ਲਈ ਸੱਜੇ ਪਾਸੇ ਸੁੱਟਣ ਨੂੰ ਤਿਆਰ ਨੇ, ਉਹਨਾਂ ਦੇ ਕੋਲ ਪਹਿਲੇ ਵਾਂਗਰ ਸਿੱਖਣ ਤੇ ਮਸੀਹੀ ਸ਼ਫਾ ਉੱਤੇ ਅਮਲ ਕਰਨ ਦਾ ਮੌਕਾ ਏ। ਇਹਦੇ ਉੱਤੇ ਹੀ ਸਹੀਫੇ ਮੁਸ਼ਤਮਿਲ ਨੇ।
ਕਲਾਮ ਦੀ ਰੂਹਾਨੀ ਅਹਿਮੀਅਤ ਇਹ ਤਾਕਤ ਦਿੰਦੀ ਏ। ਪਰ ਜਿਵੇਂ ਭਈ ਪੌਲੁਸ ਆਖਦਾ ਏ, ਮੁਨਾਦੀ ਕਰਨ ਵਾਲੇ ਦੇ ਬਗੈਰ ਕਿਵੇਂ ਸੁਣਨ, ਤੇ ਜਦ ਤੀਕਰ ਉਹ ਘੱਲੇ ਨਾ ਜਾਣ ਮੁਨਾਦੀ ਕਿਵੇਂ ਕਰਨ। ਜੇ ਉਹ ਘੱਲੇ ਗਏ ਨੇ ਤੇ ਮੁਨਾਦੀ ਕਿਵੇਂ ਕਰਨਗੇ, ਤਬਦੀਲ ਕਿਵੇਂ ਕਰਨਗੇ ਤੇ ਲੋਕਾਂ ਨੂੰ ਸ਼ਿਫਾ ਦੇਣਗੇ, ਜਦ ਕਿ ਲੋਕ ਹੀ ਨਾ ਸੁਣਨ। ਜੇ ਤੁਸੀਂ ਹਮੇਸ਼ਾ ਮੁਸ਼ਤਿਲ ਪਰ ਸੱਚਾਈ ਦੇ ਸਿਹਤ ਵਾਲੇ ਪਾਣੀ ਉੱਤੇ ਚਮਕ ਸੁੱਟਦੇ ਹੋ ਤੇ ਤੁਹਾਨੂੰ ਤੂਫਾਨਾਂ ਦਾ ਸਾਹਮਣਾ ਕਰਨਾ ਪਵੇਗਾ। ਤੁਹਾਡੀ ਨੇਕੀ ਨੂੰ ਬਦੀ ਆਖਿਆ ਜਾਵੇਗਾ। ਇਹ ਹੀ ਸੂਲੀ ਏ। ਇਹਨੂੰ ਚੁੱਕੋ ਤੇ ਬਰਦਾਸ਼ਤ ਕਰੋ, ਕਿਉਂ ਜੇ ਇਹਦੇ ਰਾਹੀਂ ਹੀ ਤੁਸੀਂ ਜਿੱਤਦੇ ਹੋ ਤੇ ਤਾਜ ਪਾਉਂਦੇ ਹੋ। ਧਰਤੀ ਉੱਤੇ ਮੁਸਾਫਰ ਹੋ, ਅਸਮਾਨ ਤੁਹਾਡਾ ਘਰ ਏ। ਅਜਨਬੀ ਹੋ, ਰੱਬ ਦੇ ਤੁਸੀਂ ਪ੍ਰਾਹੁਣੇ ਹੋ। ਬਸ ਇੱਕ ਕੱਲੇ ਪਾਪ ਉੱਤੇ ਫਤਹਿਮੰਦੀ ਲਈ ਅਸੀਂ ਲਸ਼ਕਰਾਂ ਦੇ ਖੁਦਾਵੰਦ ਦਾ ਸ਼ੁਕਰ ਕਰਦੇ ਤੇ ਉਹਦੀ ਵਡਿਆਈ ਬਿਆਨ ਕਰਦੇ ਹਾਂ। ਸਾਰੇ ਪਾਪਾਂ ਉੱਤੇ ਇੱਕ ਵੱਡੀ ਜਿੱਤ ਨੂੰ ਅਸੀਂ ਕੀ ਆਖਾਂਗੇ। ਅਸਮਾਨ ਉੱਤੇ ਐਸ ਤੋਂ ਪਹਿਲਾਂ ਇੰਨਾ ਮਿੱਠਾ ਇੱਕ ਉੱਚਾ ਗੀਤ ਨਹੀਂ ਅਪੜਿਆ, ਜਿਹੜਾ ਹੁਣ ਮਸੀਹ ਦੇ ਵੱਡੇ ਦਿਲ ਦੇ ਨੇੜੇ ਤੇ ਵਾਜ਼ਿਆ ਹੋ ਕੇ ਅਪੜਦਾ ਏ। ਕਿਉਂ ਜੇ ਇਲਜ਼ਾਮ ਲਾਉਣ ਵਾਲਾ ਉੱਥੇ ਨਹੀਂ ਏ ਤੇ ਪਿਆਰ ਆਪਣਾ ਬੁਨਿਆਦੀ ਤੇ ਹਮੇਸ਼ਾ ਰਹਿਣ ਵਾਲਾ ਤਣਾਅ ਬਾਹਰ ਕੱਢਦਾ ਏ। ਹਸਤੀ, ਪਾਕੀਜ਼ਗੀ, ਹਰਮਾਂਗੀ ਤੇ ਲਾਫਾਨੀਅਤ ਏ। ਇਹ ਪਹਿਲੇ ਤੋਂ ਹੀ ਸਾਬਤ ਹੋ ਗਿਆ ਏ ਭਈ ਇਹਦਾ ਇਲਮ, ਹਾਲਾਂਕਿ ਮਾਮੂਲੀ ਦਰਜੇ ਉੱਤੇ ਵੀ, ਇਨਸਾਨ ਦੇ ਬਦਨੀ ਤੇ ਇਖਲਾਕੀ ਮਿਆਰ ਨੂੰ ਉੱਚਾ ਕਰੇਗਾ, ਉਮਰ ਦੀ ਲੰਬਾਈ ਵਧਾਵੇਗਾ, ਕਿਰਦਾਰ ਨੂੰ ਪਾਕ ਤੇ ਉੱਚਾ ਕਰੇਗਾ। ਇਸ ਲਈ ਤਰੱਕੀ ਸਾਰੀ ਗਲਤੀ ਨੂੰ ਤਬਾਹ ਕਰੇਗੀ ਤੇ ਲਾਫਾਨੀਅਤ ਨੂੰ ਲੋਭ ਵਿੱਚ ਲਿਆਵੇਗੀ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਮर्रा ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।